ਬਾਬੇ ਹਾਂ ਯਾਰ ਮੈਂ ਨਾ ਬੜਾ ਪਰੇਸ਼ਾਨ ਹੋ ਗਿਆ ਇੱਕ ਬੰਦੇ ਦੇ ਹੱਥੋਂ। ਕਿਹਦੇ? ਯਾਰ ਫਿਆਜ਼ੁਲ ਹਸਨ ਚੌਹਾਨ ਜਿਹੜਾ ਹੈਗਾ ਹਾਂ ਇਹ ਯਾਰ ਇਹਨੇ ਫੇਰ ਬਿਆਨ ਦਿੱਤਾ ਅੱਜ। ਕੀ ਕਹਿੰਦਾ? ਇਹ ਕਹਿੰਦਾ ਜੀ ਉਹ ਜਿਹੜੀ ਆ ਟ੍ਰੇਨ ਹਮਲਾ ਹੋਇਆ ਸੀ ਬਲੋਚਿਸਤਾਨ ਦੇ ਵਿੱਚ, ਇਹਦੀ ਪਲੈਨਿੰਗ ਗੋਲਡ ਸਮਿਥ ਨੇ ਕੀਤੀ ਸੀ ਜਮਾਇਮਾ ਖਾਨ ਦੇ ਨਾਲ ਰਲ ਕੇ। ਪਲੈਨਿੰਗ ਹੋਈ ਸੀ ਇੰਡੀਆ ਦੇ ਵਿੱਚ ਤੇ ਟਾਰਗੇਟ ਸੀ ਇਮਰਾਨ ਖਾਨ ਦੀ ਰਿਹਾਈ। ਅੱਛਾ ਹੈ ਕੋਈ ਗੱਲ ਕਰਨ ਵਾਲੀ ਯਾਰ? ਯਾਰ ਇਹੋ ਜਿਹਾ ਜਿਹੜਾ ਹੁੰਦੇ ਆ ਨਾ ਖਬਰ ਅਸਾਂ ਹਾਂ ਇਹਨਾਂ ਦੇ ਬਾਰੇ ਚ ਇੱਕ ਮੈਨੂੰ ਲਤੀਫਾ ਯਾਦ ਆ ਗਿਆ। ਹਾਂ ਉਹ ਚੌਧਰੀ ਸੀਗਾ ਤੇ ਖੋਤਿਆਂ ਦੀ ਦੌੜ ਦਾ ਬੜਾ ਸ਼ੌਕੀਨ ਸੀਗਾ। ਅੱਛਾ। ਉਹ ਖੋਤਾ ਜਿੱਤਿਆ, ਬੜਾ ਨਾਮੀ ਗ੍ਰਾਮੀ, ਬੜਾ ਉਹਦਾ ਨਾਂ ਹੋਇਆ। ਅੱਛਾ ਉਹਨੇ ਪਿੰਡ 'ਚ ਐਲਾਨ ਕਰਾਇਆ ਯਾਰ ਪਤਾ ਕਰਾਓ ਇਹਦਾ ਕਿ ਕਿਹਦਾ ਖੋਤਾ ਵਾ, ਮਾਲਕ ਕੌਣ ਆ, ਤੇ ਆਪਾਂ ਮੁੱਲ ਲੈ ਲਈਏ ਉਹਨੂੰ ਅੱਛਾ। ਤੇ ਚਲੋ ਗਾਂ ਤੋਂ ਆਪਣੀ ਦੌੜ ਦੇ ਵਿੱਚ ਪਾਇਆ ਕਰਾਂਗੇ ਉਹਨੂੰ। ਅੱਛਾ ਉਹ ਜਨਾਬ ਉਹਨੇ ਜਦੋਂ ਗੱਲਬਾਤ ਹੋਈ ਨਾ ਬਾਹਰ ਮਰਾਸੀ ਦੇ ਕੰਨ 'ਚ ਗੱਲ ਪੈ ਗਈ। ਅੱਛਾ ਮਰਾਸੀ ਆ ਗਿਆ ਚੌਧਰੀ ਕੋ ਬਹਿ ਕੇ ਕਹਿੰਦਾ ਜੀ ਮੈਂ ਜਾਣਦਾ ਉਸ ਖੋਤੇ ਨੂੰ। ਕਹਿੰਦਾ ਤੂੰ ਕਿਵੇਂ ਜਾਣਦਾ ਓਏ? ਉਹ ਕਹਿੰਦਾ ਜੀ ਖੋਤਾ ਸਾਡੇ ਪਿੰਡ ਦਾ ਵਾ। ਅੱਛਾ। ਉਹ ਕਹਿੰਦਾ ਆਪਣੇ ਪਿੰਡ ਦਾ ਨਹੀਂ ਹੈਗਾ, ਗਲਤੀ ਲੱਗਦੀ ਜਿਹਨੂੰ। ਕਹਿੰਦਾ ਨਾ ਨਾ ਜੀ ਅੱਲਾ ਦੀ ਕਸਮ ਆਪਣੇ ਪਿੰਡ ਦਾ ਵਾ। ਅੱਛਾ ਉਹ ਕਹਿੰਦਾ ਪਿੰਡ ਦਾ ਕਿੱਥੇ ਆ? ਕਹਿੰਦਾ ਮੇਰਾ ਹਮਸਾਇਆ ਵਾ, ਉੱਥੇ ਰਹਿੰਦਾ ਉਹ ਖੋਤਾ। ਉਹ ਕਹਿੰਦਾ ਬਕਵਾਸ ਨਾ ਕਰੀ ਜਾ, ਐਵੇਂ ਤੂੰ ਹੁਣ ਨੰਬਰ ਟੁੰਗਰ ਨੂੰ ਲੱਗਾ ਪਿਆ ਵਾ ਤੇ ਇਦਾਂ ਨਹੀਂ ਹੈਗੀ ਗੱਲ। ਖੋਤਾ ਕਿਤੇ ਹੋਰ ਦਾ ਵਾ, ਉਹ ਭਰਾਵਾ। ਹਾਂ। ਉਹਨੇ ਕਿਹਾ ਜੀ ਮੈਨੂੰ ਯਕੀਨ ਕਰੋ ਅੱਲਾ ਦੀ ਕਸਮ ਮੈਂ ਉਸੇ ਖੋਤੇ ਦਾ ਬੱਚਾ ਵਾਂ। ਤੇ ਇਹੋ ਜਿਹੇ ਬੰਦੇ ਨਾ ਨੰਬਰ ਟੁੰਗਣ ਵਾਸਤੇ ਕੁਝ ਵੀ ਕਹਿ ਸਕਦੇ ਆ, ਟੈਨਸ਼ਨ ਨਾ ਲਿਆ ਕਰ। ਓਕੇ ਹੋ ਗਿਆ ਓਕੇ।